ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਸਤਿ ਸ਼੍ਰੀ ਅਕਾਲ ਜੋਗੀ ਜੀ। ਮੈਂ ਕਿਹਾ ਜੀ ਸਤਿ ਸ਼੍ਰੀ ਅਕਾਲ ਰਮਣੀ ਕੌਰ ਜੀ, ਕੀ ਹਾਲੇ ਚਾਲੇ ਨੇ? ਹਾਲ ਚਾਲ ਦੇ ਆਪਣੇ ਹਮੇਸ਼ਾ ਪਰਫੈਕਟ ਹੁੰਦੇ ਨੇ। ਕਦੀ ਦੇਖਿਆ ਤੁਸੀਂ ਮੇਰੇ ਹਾਲ ਮਾੜੇ ਹੋਏ ਹੋਣ? ਉਹ ਨਹੀਂ, ਰੱਬ ਨਾ ਕਰੇ ਤੇਰੇ ਹਾਲ ਮਾੜੇ ਹੋਣ ਕਦੇ। ਤੂੰ ਮੈਂ ਦੇਖਿਆ ਬਹੁਤ ਮੋਟੀ ਚਮੜੀ ਦੀ ਆ। ਅੱਛਾ, ਤੈਨੂੰ ਕੁਛ ਨਹੀਂ ਹੁੰਦਾ ਮੈਂ ਦੇਖਿਆ ਤਾਂ। ਇਹਨੂੰ ਮੋਟੀ ਚਮੜੀ ਨਹੀਂ ਕਹਿੰਦੇ, ਇਹਨੂੰ ਹੱਟੇ ਕੱਟੇ ਕਹਿੰਦੇ ਆ। ਨਾ ਤੇਰੇ ਕੋਲ ਤਾਂ ਕਰੋਨਾ ਵੀ ਆਣ ਕੇ ਤੇਰੇ ਪੈਰੀ ਹੱਥ ਲਾ ਕੇ ਮੈਂ ਕਿਹਾ ਜੀ ਅਗਲੇ ਨੂੰ ਵੀ ਤਾਂ ਕਈ ਵਾਰ ਬੁਖਾਰ ਚੜਦਾ ਰਿਹਾ। ਅੱਛਾ ਹਾਂ, ਫਿਰ ਤੇਰੇ ਕੋਲ ਆਣ ਕੇ ਕਹਿੰਦਾ ਭੈਣ ਜੀ ਜੇ ਹੁਣ ਤੁਹਾਡੀ ਇਜਾਜ਼ਤ ਹੋਵੇ ਆਪਾਂ ਦੂਸਰੀ ਗੇਮ ਸ਼ੁਰੂ ਕਰੀਏ। ਅੱਛਾ, ਮਤਲਬ ਕਰੋਨਾ ਮੇਰੇ ਨਾਲ ਗੇਮਾਂ ਖੇਡਦਾ ਆ। ਉਹ ਤੇਨਾਂ ਕਾਹਨੂੰ ਖੇਡਦਾ, ਤੇਤੋਂ ਇਜਾਜ਼ਤ ਲੈ ਕੇ ਪੰਜਾਬ ਦੇ ਵਿੱਚ ਖੇਡਦਾ। ਅੱਛਾ, ਪੰਜਾਬ ਦੇ ਵਿੱਚ ਤੈਨੂੰ ਪਤਾ ਹੋਣਾ ਚਾਹੀਦਾ ਕਿ 24 ਘੰਟਿਆਂ ਦੇ ਵਿੱਚ ਲਗਭਗ 3000 ਨਵੇਂ ਮਾਮਲੇ ਸਾਹਮਣੇ ਆ ਜਾਣੇ ਤੇ ਲਗਭਗ ਤੁਸੀਂ ਹਿਸਾਬ ਲਾ ਲਓ ਕਿ 62-63 ਲੋਕਾਂ ਦਾ ਮਾਰਿਆ ਜਾਣਾ। ਔਰ ਸਭ ਤੋਂ ਵੱਡੀ ਗੱਲ ਕਿ ਭਾਰਤ ਦੇ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਦਾ ਇਹ ਕਹਿਣਾ ਕਿ ਇਹ ਜਿਹੜਾ ਨਵਾਂ UK ਸਟ੍ਰੇਨ ਜਿਹੜਾ ਆਇਆ ਹੋਇਆ ਹੈ ਇਹਦੇ ਨਾਲ ਇਹ ਜਿਹੜਾ 80% ਲੋਕ ਪੀੜਤ ਪਾਏ ਗਏ ਆ, ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ। ਜੀ ਬਿਲਕੁਲ, ਪਰ ਇੱਕ ਗੱਲ ਹੋਰ ਵੀ ਹੈ। ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਕੁਝ ਚੀਜ਼ਾਂ ਆਪਾਂ ਨੂੰ ਹੈਰਾਨ ਕਰਨ ਵਾਲੀਆਂ, ਉਹਨਾਂ ਤੇ ਝਾਤ ਪਾ ਲਈਏ ਗਾਣੇ ਤੋਂ ਬਾਅਦ। ਪਾਉਨੇ ਆ ਜੀ। ਪੰਜਾਬੀ ਰੇਡੀਓ US ਤੇ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਜੋਗੀ ਜੀ, ਇੱਕ ਪਾਸੇ ਤੇ ਤੁਸੀਂ ਕਰੋਨਾ ਦੇ ਹਾਲਾਤ ਦੱਸ ਦਿੱਤੇ ਵੀ ਇੰਡੀਆ ਦੇ ਵਿੱਚ ਕੀ ਹਾਲ ਨੇ, ਸਿਹਤ ਮੰਤਰੀ ਕੀ ਕਹਿੰਦੇ ਨੇ, ਪਰ ਦੂਜੇ ਪਾਸੇ ਜੇ ਅਸੀਂ ਗੱਲ ਕਰੀਏ ਗੁਜਰਾਤ ਦੀ ਤੇ ਸੂਰਤ ਤੋਂ ਇੱਕ ਇਹੋ ਜੀ ਸੂਰਤ ਸਾਹਮਣੇ ਆਈ ਹੈ ਜਿਹਨੇ ਗੁਜਰਾਤ ਦੇ ਮਾਡਲ ਹੋਣ ਦੀ ਵਿਕਾਸ ਮਾਡਲ ਹੋਣ ਦੀ ਤਸਵੀਰ ਸਾਹਮਣੇ ਲਿਆਂਦੀ ਹੈ, ਉਹ ਵੀ ਕਰੋਨਾ ਕਾਲ ਦੇ ਵਿੱਚ। ਯਾਨੀ ਕਿ ਕਹਿਣ ਦਾ ਮਤਲਬ ਤੁਹਾਡਾ ਕਿ ਸਾਡੇ ਭਾਰਤ ਦੇ ਪ੍ਰਧਾਨ ਸੇਵਕ ਦੇ ਆਪਣੇ ਜੱਦੀ ਸੂਬੇ ਦੀ ਤਸਵੀਰ। ਹਾਂਜੀ ਬਿਲਕੁਲ। ਔਰ ਸੂਰਤ ਇੱਕ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਜਿੱਥੋਂ ਪਤਾ ਲੱਗ ਗਿਆ ਵੀ ਕਰੋਨਾ ਦੇ ਇਹਨਾਂ ਕੇਸਿਸ ਦੇ ਵਿੱਚ ਅਸੀਂ ਖੜੇ ਕਿੱਥੇ। ਇੱਕ ਕੂੜੇ ਵਾਲੀ ਗੱਡੀ ਦੇ ਵਿੱਚ ਵੈਂਟੀਲੇਟਰ ਲੈ ਕੇ ਜਾ ਰਹੇ ਸੀ। ਉਹ ਫੋਟੋ, ਉਹ ਵੀਡੀਓਜ਼ ਵਾਇਰਲ ਹੋ ਗਈਆਂ ਨੇ ਤੇ ਲੋਕੀ ਕਹਿ ਰਹੇ ਨੇ ਓ ਮਾਈ ਗॉड, ਸੈਨੀਟਾਈਜ਼ੇਸ਼ਨ, ਮਾਸਕ, ਸਾਫ ਸਫਾਈ ਦੀ ਗੱਲ ਕਹੀ ਗਈ ਹੈ। ਔਰ ਭਾਰਤ ਦੇਸ਼ ਮਹਾਨ, ਜਿੱਥੇ ਜਦੋਂ ਆਪਾਂ ਕਹਿੰਦੇ ਸਵੱਛ ਭਾਰਤ, ਐਨਕ ਦੇ ਇੱਕ ਪਾਸੇ ਸਵੱਛ ਦੂਜੇ ਪਾਸੇ ਭਾਰਤ, ਉੱਥੇ ਆ ਤਸਵੀਰ ਸਾਹਮਣੇ ਆਈ ਹੈ। ਦੇਖੋ ਗੱਲ ਇਹ ਹੈ ਰਮਣੀਕ ਕੌਰ ਜੀ, ਤੁਸੀਂ ਬਹੁਤ ਹਲਕੀਆਂ ਗੱਲਾਂ ਕਰਦੇ ਅੱਜ। ਅੱਛਾ, ਹਾਂ, ਸੂਰਤ ਦੇ ਵਿੱਚ ਤੁਹਾਨੂੰ ਇਹ ਦਿਸ ਪਈ ਸੂਰਤ ਕਿ ਵੈਂਟੀਲੇਟਰ ਮਸ਼ੀਨਾਂ ਜਿਹੜੀਆਂ ਠੀਕ ਆ ਉਹ ਕੂੜੇਦਾਨ ਦੀ ਇੱਕ ਗੱਡੀ ਦੇ ਵਿੱਚ ਜਾ ਰਹੀਆਂ। ਕੋਈ ਗੱਲ ਨਹੀਂ, ਕੋਈ ਬਹੁਤ ਵੱਡੀ ਗੱਲ ਨਹੀਂ। ਇੱਥੇ ਤੇ ਨੌਜਵਾਨ ਜਿਹੜੇ ਸਾਡੇ ਦੇਸ਼ ਲਈ ਸ਼ਹੀਦ ਹੁੰਦੇ ਨੇ, ਉਹ ਜਦੋਂ ਕਿਤੇ ਨਕਸਲੀਆਂ ਦੀ ਗੋਲੀ ਦੇ ਨਾਲ ਜ਼ਖਮੀ ਹੋ ਜਾਂਦੇ ਨੇ ਜਾਂ ਸ਼ਹੀਦ ਹੋ ਜਾਂਦੇ ਨੇ, ਉਹਨਾਂ ਦੀਆਂ ਲਾਸ਼ਾਂ ਗੱਡਿਆਂ ਦੇ ਉੱਪਰ ਜਾਂਦੀਆਂ, ਐਂਬੂਲੈਂਸ ਉਹਨਾਂ ਨੂੰ ਨਹੀਂ ਜੁੜਦੀ, ਤੂੰ ਵੈਂਟੀਲੇਟਰਾਂ ਨੂੰ ਰੋਣ ਡਈ ਆ। ਲਓ ਜੀ, ਇਸ ਵੇਲੇ ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਨਜ਼ਰੀਆ, ਤੇ ਹਰ ਇੱਕ ਦਾ ਆਪੋ ਆਪਣਾ ਨਜ਼ਰੀਆ ਆ ਜੀ, ਠੀਕ ਆ ਨਾ। ਕੋਈ ਕਹਿੰਦੇ ਏਦਾਂ ਕਰੋਨਾ ਵੱਧਦਾ, ਕੋਈ ਕਹਿੰਦੇ ਏਦਾਂ ਵੱਧਦਾ, ਕੋਈ ਉਦਾਂ। ਹਰ ਇੱਕ ਦੇ ਆਪੋ ਆਪਣੀ ਕੀ ਕਹਿੰਦੇ ਆ ਬੋਲੀ ਹੈ, ਆਪੋ ਆਪਣਾ ਰਾਗ ਆ, ਆਪੋ ਆਪਣੀ ਡਫਲੀ ਤੇ ਆਪੋ ਆਪਣਾ ਰਾਗ। ਵੈਸੇ ਵੈਰੀ ਗੁੱਡ ਹੈ, ਤੂੰ ਮੈਨੂੰ ਥੋੜਾ ਜਿਹਾ ਸੁਧਾਰ ਦਿੱਤਾ, ਪਰ ਗੱਲ ਇਹ ਹੈ ਕਿ ਅਸੀਂ ਸੁਧਰਨ ਵਾਲਿਆਂ ਦੇ ਵਿੱਚ ਹੈ ਨਹੀਂ। ਹਾਂ, ਹਿਮਾਚਲ ਪ੍ਰਦੇਸ਼ ਦੇ ਸਿਹਤ ਮੰਤਰੀ ਪਤਾ ਕੀ ਕਹਿੰਦੇ ਆ? ਕਹਿੰਦੇ ਆ ਜਿੱਦਾਂ ਤੁਸੀਂ ਸਾਡੇ ਤੇ ਨਾ ਰੌਲਾ ਪਾਉਨੇ ਆ ਕਿ ਭਾਰਤੀ ਜਨਤਾ ਪਾਰਟੀ ਵਾਲੇ ਰੈਲੀਆਂ ਕਰ ਰਹੇ ਆ, ਫਲਾਨਾ ਕਰ ਰਹੇ, ਟਮਕਾਨਾ ਕਰ ਰਹੇ, ਰੈਲੀਆਂ ਰੂਲੀਆਂ ਦੇ ਨਾਲ ਕਰੋਨਾ ਨਹੀਂ ਫੈਲਦਾ। ਅੱਛਾ, ਹਾਂ। ਤੇ ਫਿਰ ਧਾਰਾ 144 ਕਿਉਂ ਲਵਾਈ ਸੀ ਜਦੋਂ ਉੱਥੇ ਇਲੈਕਸ਼ਨ ਕਰਾਏ ਸੀ ਬੰਗਾਲ ਦੇ ਵਿੱਚ? ਔਰ ਦੇਖੋ ਓਏ, ਐਵੇਂ ਬਸ ਤੁਸੀਂ ਗੱਲਾਂ ਬਾਤਾਂ ਹੀ ਕਰਦੇ ਆ। ਉਹਨਾਂ ਨੇ ਕਿਹਾ ਕਿ ਇਦਾਂ ਨਹੀਂ ਹੈਗਾ, ਜਦੋਂ ਖਾਸ ਕਰਕੇ ਮੁੱਖ ਮੰਤਰੀ ਕਰੇ ਉਦੋਂ ਕੁਝ ਨਹੀਂ ਹੁੰਦਾ, ਜਦੋਂ ਦੂਸਰੀਆਂ ਪਾਰਟੀਆਂ ਵਾਲੇ ਕਰਨ ਫੇਰ ਹੁੰਦਾ ਹੈ। ਤੇ ਜਦੋਂ ਉਹਨਾਂ ਨੂੰ ਆਹੀ ਗੱਲ ਪੁੱਛੀ ਕਿ ਪੱਛਮੀ ਬੰਗਾਲ ਦੇ ਵਿੱਚ ਜਦੋਂ ਹੁੰਦੀਆਂ ਉਦੋਂ, ਉਹ ਕਹਿੰਦੇ ਦੇਖੋ ਉੱਥੇ ਕਿਹੜਾ ਸਾਡਾ ਮੁੱਖ ਮੰਤਰੀ ਹੈ ਜਿਹੜਾ ਅਸੀਂ ਦੱਸੀਏ ਨਾ। ਤੇ ਗੱਲਾਂ ਇਹ ਕਰ ਰਹੇ ਨੇ ਅਜਿਹੇ ਸੂਝਵਾਨ ਤੇ ਜ਼ਿੰਮੇਵਾਰ ਲੀਡਰ ਆ ਕਿ ਕਰੋਨਾ ਏਦਾਂ ਨਹੀਂ ਤਾਂ ਉਦਾਂ ਫੈਲਦਾ। ਸਾਡੇ ਵਿਆਹਾਂ ਦੇ ਵਿੱਚ 20 ਤੋਂ 21 ਬੰਦੇ ਹੋ ਜਾਣ, ਉਸ ਵੇਲੇ ਕਰੋਨਾ ਫੈਲਣ ਲੱਗ ਪੈਂਦਾ ਹੈ। ਇਹਨਾਂ ਦੀਆਂ ਰੈਲੀਆਂ ਦੇ ਵਿੱਚ ਬੰਦਾ 200 ਤੋਂ ਘੱਟ ਜਾਵੇ, ਇਹਨਾਂ ਨੂੰ ਫੇਰ ਕਰੋਨਾ ਹੋ ਜਾਂਦਾ।
ਵੀ ਕਹਿੰਦੇ ਹੁੰਦੇ ਸੀ ਰਾਜਨੀਤੀ ਸਿੱਖ ਗਿਆ ਵਿਚਾਰਾ ਥੋੜੀ ਬਹੁਤ ਹਨਾ। ਹੋਰ ਤਾਂ ਹੋਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਸਕੂਲਾਂ ਵਾਲੇ ਨੇ ਪੰਜਾਬ ਦੇ ਵਿੱਚ, ਸਕੂਲ ਦੇ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਮਾਲਕ ਨੇ ਨਾ, ਉਹ ਕਹਿੰਦੇ ਨੇ ਵੀ ਅਸੀਂ ਹੁਣ ਬਾਗੀ ਹੋ ਜਾਣਾ, ਅਸੀਂ ਸਰਕਾਰ ਦੀ ਗੱਲ ਨਹੀਂ ਜੇ ਮੰਨੀ। 12 ਅਪ੍ਰੈਲ ਤੋਂ ਸਕੂਲ ਖੋਲਣ ਦੀ ਗੱਲ ਉਹਨਾਂ ਨੇ ਕਰ ਦਿੱਤੀ। ਹਾਂ, ਅਗਲਿਆਂ ਨੂੰ ਦੇਖੋ ਫੀਸਾਂ ਨਹੀਂ ਮਿਲ ਰਹੀਆਂ, ਉਹੀ ਨਾ ਹਨਾ। ਹਰ ਇੱਕ ਬੰਦਾ ਇੱਥੇ ਹਨਾ ਆਪਣੇ ਹੱਥ ਦੇ ਵਿੱਚ ਗੜਾਸਾ ਚੱਕੀ ਫਿਰਦਾ। ਗੜਾਸਾ ਵੇਖਿਆ ਹੁੰਦਾ ਵੈਸੇ ਕਦੀ ਤੁਸੀਂ? ਹਾਂਜੀ ਦੇਖਿਆ। ਠੀਕ ਹੈ। ਟੋਕਾ ਵੇਖਿਆ? ਟੋਕਾ ਹੋਰ ਨਹੀਂ। ਲਓ ਜੀ, ਹਰ ਇੱਕ ਬੰਦਾ ਇੱਥੇ ਟੋਕਾ ਚੱਕੀ ਫਿਰਦਾ, ਕਹਿੰਦਾ ਛਿੱਲ ਲਾ ਦੇਣੀ ਜੋ ਮਰਜ਼ੀ ਹੋ ਜਾਏ। ਕਰੋਨਾ ਦੀ ਆੜ ਦੇ ਵਿੱਚ ਵੱਡੇ ਵੱਡੇ ਘਪਲੇ ਵੀ ਹੋਏ ਆ, ਬਿਲਕੁਲ ਹੋਏ, ਵੱਡੇ ਵੱਡੇ ਸਕੈਮ ਵੀ ਹੋਏ ਆ। ਉਹਨਾਂ ਦੇ ਵੱਲ ਜਾਣ ਤੋਂ ਇਲਾਵਾ ਹੁਣ ਅਸੀਂ ਸਕੂਲਾਂ ਵੱਲ ਆ ਜਾਈਏ ਕਿ ਸਕੂਲਾਂ ਵਾਲੇ ਹੁਣ ਕਹਿੰਦੇ ਕਿ ਅਸੀਂ ਸਕੂਲ ਖੋਲਣੇ। ਹਾਂਜੀ, ਸਕੂਲ ਖੋਲ ਲਓ ਫਿਰ ਜ਼ਿੰਮੇਵਾਰੀ ਬੱਚਿਆਂ ਦੀ। ਹਾਂ, ਇਹ ਤਾਂ ਗੱਲ ਹੈ। ਠੀਕ ਹੈ ਨਾ। ਤੁਸੀਂ ਮਾਂ-ਬਾਪ ਦੇ ਕੋਲੋਂ ਲਿਖਾ ਕੇ ਲੈਨੇ ਆ ਕਿ ਜ਼ਿੰਮੇਵਾਰੀ ਤੁਹਾਡੀ ਹੋਊਗੀ, ਜੇਬਾਂ ਤੁਹਾਡੀਆਂ ਭਰਨੀਆਂ, ਬੱਚੇ ਬਿਮਾਰ ਜਿਨ੍ਹਾਂ ਦੇ ਹੋਣਗੇ ਜ਼ਿੰਮੇਵਾਰੀ ਉਹਨਾਂ ਦੀ। ਉਹ ਪਰੇਸ਼ਾਨੀ ਵੱਖਰੀ। ਇਹ ਭਾਰਤ ਦੇਸ਼ ਮਹਾਨ ਸਾਡਾ ਜਾ ਕਿੱਧਰ ਨੂੰ ਰਿਹਾ। ਪੰਜਾਬੀ ਰੇਡੀਓ ਯੂਐਸ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਜੋਗੀ ਜੀ, ਮਹਾਰਾਸ਼ਟਰ ਦੀ ਜੇ ਗੱਲ ਕਰੀਏ ਤੇ ਮਹਾਰਾਸ਼ਟਰ ਦੇ ਵਿੱਚ ਵੀ ਬਹੁਤ ਜ਼ਿਆਦਾ ਮਾਮਲੇ ਸਾਹਮਣੇ ਆਏ ਨੇ, ਔਰ ਦਿੱਲੀ ਕਹਿੰਦੀ ਮੈਂ ਕਿਸੇ ਸੇ ਕਮ ਨਹੀਂ। ਬਈ ਦੇਖੋ, ਦਿੱਲੀ ਦੇ ਵਿੱਚ ਵੀ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਨੇ। ਦਿੱਲੀ ਔਰ ਮਹਾਰਾਸ਼ਟਰ ਤੇ ਪੰਜਾਬ, ਹਾਂਜੀ, ਇਹ ਇਸ ਵੇਲੇ ਨਿਸ਼ਾਨੇ ਤੇ ਆ ਕਰੋਨਾ ਦੇ। ਬਿਲਕੁਲ। ਪਤਾ ਨਹੀਂ ਖਰੇ ਸਰਕਾਰ ਦੇ ਨਹੀਂ, ਕਿਉਂਕਿ ਸਰਕਾਰ ਉਹਨਾਂ ਦੀ ਹੈ ਨਹੀਂ ਨਾ ਇਹਨਾਂ ਤਿੰਨੇ ਸਟੇਟਾਂ ਦੇ ਵਿੱਚ। ਲਓ ਜੀ, ਗੱਲ ਇਦਾਂ ਹੈਗੀ ਹੈ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਮਾਮਲੇ ਵੱਧ ਰਹੇ ਨੇ। ਹਾਂਜੀ, ਪੰਜਾਬ ਵਾਲਿਆਂ ਨੇ ਹੁਣ ਰੈਸਟੋਰੈਂਟਾਂ ਦੇ ਵਿੱਚ ਬੈਠ ਕੇ ਖਾਣਾ ਖਿਲਾਉਣ ਤੇ ਲਗਾ ਦਿੱਤੀਆਂ ਪਾਬੰਦੀਆਂ। ਅੱਛਾ, ਉਧਰ ਪੰਜਾਬ ਵਾਲਿਆਂ ਨੇ ਪਾਬੰਦੀਆਂ ਲਾ ਦਿੱਤੀਆਂ, ਉਧਰ ਦਿੱਲੀ ਵਾਲੇ ਕਹਿੰਦੇ ਸੀ ਨਾਈਟ ਕਰਫਿਊ ਲਾ ਦੇਣਾ 30 ਅਪ੍ਰੈਲ ਤੱਕ। ਲਓ ਜੀ, ਨਾਈਟ ਕਰਫਿਊ ਵੀ ਲਗਾ ਦੇਣਾ। ਪੰਜਾਬ ਦੇ ਵਿੱਚ ਤਾਂ ਪਹਿਲੇ ਲੱਗਾ ਹੈ 9 ਤੋਂ 5 ਤੱਕ। ਉਹੀ ਨਾ। ਹੁਣ ਇਹ ਸੋਚ ਰਿਹਾ ਕਿ ਮਿੰਨੀ ਲਾਕਡਾਊਨ ਕਿ ਜਿਹੜਾ ਵੀਕਐਂਡ ਤੇ ਲੱਗਣਾ ਹੈ। ਅੱਛਾ, ਹਾਂ, ਮਿੰਨੀ ਲਾਕਡਾਊਨ ਦੀ ਪਲੈਨਿੰਗ ਚੱਲ ਰਹੀ ਹੈ, ਔਰ ਇਹ ਮਹਾਰਾਸ਼ਟਰ ਦੇ ਵਿੱਚ ਵੀ ਔਰ ਦਿੱਲੀ ਦੇ ਵਿੱਚ ਵੀ, ਪੰਜਾਬ ਦੇ ਵਿੱਚ ਵੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਸਾਫ਼ ਸਪਸ਼ਟ ਕਰ ਦਿੱਤਾ ਕਿ ਜੇਕਰ ਮਾਮਲਾ ਸਾਡੇ ਹੱਥੋਂ ਵੱਸੋਂ ਬਾਹਰ ਹੁੰਦਾ ਦਿਖਿਆ ਤਾਂ ਅਸੀਂ ਲਾਕਡਾਊਨ ਕਰਨ ਦੇ ਵਿੱਚ ਵੀ ਢਿੱਲ ਨਹੀਂ ਕਰਨੀ। ਮਿਸ਼ਨ ਫਤਿਹ ਪੰਜਾਬ। ਹਾਂ, ਕਿਉਂਕਿ ਹੁਣ ਇਸ ਵੇਲੇ ਪਤਾ ਕੀ ਹੈ, ਹੁਣ ਇਸ ਵੇਲੇ ਪਹਿਲਾਂ ਲੋਕ ਸੁਚੇਤ ਬਹੁਤ ਸੀਗੇ। ਹਾਂਜੀ, ਸਬਜ਼ੀਆਂ ਧੋ ਕੇ ਖਾਣੀਆਂ, ਧੁੱਪੇ ਰੱਖ ਕੇ ਖਾਣੀਆਂ। ਹੁਣ ਤਾਂ ਕੋਈ ਪਰਵਾਹ ਨਹੀਂ। ਮੈਂ ਕਹਾਂ ਜੀ ਹੁਣ ਓਡੋ ਗੇੜੀ ਕੰਮ ਚੱਲ ਰਿਹਾ। ਸੋ ਇਸ ਕਰਕੇ ਲੋਕ ਹੋ ਗਏ ਅਵੇਸਲੇਪਨ ਦਾ ਨਤੀਜਾ ਸਾਰੇ ਭੁਗਤ ਰਿਹਾ ਤੇ ਸਰਕਾਰ ਕਹਿੰਦੀ ਅਸੀਂ ਕਿਸੇ ਤਰ੍ਹਾਂ ਦਾ ਕੋਈ ਰਿਸਕ ਨਹੀਂ ਲੈਣਾ। ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ ਯੂਐਸਏ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਤੇ ਜੋਗੀ ਜੀ, ਜਿੱਥੇ ਜਿੱਥੇ ਤੇ ਵੋਟਾਂ ਹੈ ਨਹੀਂ, ਉੱਥੇ ਕਰੋਨਾ ਐਨ ਭੰਗੜੇ ਪਾਉਂਦਾ। ਜਿੱਥੇ ਵੋਟਾਂ ਹੈਗੀਆਂ ਉੱਥੇ ਕਰੋਨਾ ਕਹਿੰਦੇ ਨੋ 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 ਨੋ, ਮੈਂ ਨਹੀਂ ਇੱਥੇ ਜਾਣਾ। ਹੁਣ ਤੁਸੀਂ ਇਹ ਦੇਖੋ ਵੀ ਉਹੀ ਹਿਮਾਚਲ ਵਾਲੇ, ਉਹੀ ਪੰਜਾਬ ਵਾਲੇ, ਹਨਾ, ਉਹੀ ਦਿੱਲੀ ਵਾਲੇ, ਉੱਥੇ ਬੋਲੀ ਹੋਰ ਹੈ। ਪਰ ਬੰਗਾਲ ਦੇ ਵਿੱਚ ਤ੍ਰਿਣਮੂਲ ਕਾਂਗਰਸ ਤੇ ਲੈਫਟ ਦਾ ਦਾਵਾ ਹੈ। ਔਰ ਤੁਹਾਨੂੰ ਪਤਾ ਕਿ ਬੀਜੇਪੀ ਨੇ ਮੋਦੀ ਜਨਾਬ ਹੋਰਾਂ ਦੀ ਰੈਲੀ ਦੇ ਵਿੱਚ ਨਾ, ਸਭਾ ਦੇ ਵਿੱਚ 1000 ਦੇ ਕੂਪਨ ਵੰਡੇ ਨੇ, ਔਰ ਇਹਨਾਂ ਕਿਹਾ ਕਿ ਬਾਅਦ ਚ ਤੁਹਾਨੂੰ ਤੋਹਫੇ ਮਿਲਣਗੇ। ਇਹ ਕੀ ਹੈ? ਇੱਕ ਭੀੜ ਜੁਟਾਉਣ ਦਾ ਜੁਗਾੜ ਹੈ। ਭੀੜ ਇੱਕ ਪਾਸੇ, ਮਾਫ ਕਰਨਾ ਤੁਹਾਡੀ ਗੱਲ ਨੂੰ ਕੱਟ ਰਹੀ ਹੈ, ਇੱਕ ਪਾਸੇ ਤੇ ਧਾਰਾ 144 ਲਾਈ ਜਾਂਦੀ ਜਦੋਂ ਇਲੈਕਸ਼ਨ ਹੁੰਦੀ, ਪਰ ਦੂਜੇ ਪਾਸੇ ਭੀੜ ਜੁਟਾਉਣ ਦੇ ਤਰੀਕੇ ਦੇਖੋ ਨਵੇਂ, ਉਹ ਵੀ ਕਰੋਨਾ ਕਾਲ ਚ। ਦੇਖੋ, ਜਿਹੜੇ ਕੂਪਨ ਵੰਡੇ ਗਏ ਆ, ਇਹ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਆਓ ਭੀੜ ਦੇ ਵਿੱਚ, ਆਪਣੇ ਇਕੱਠੇ ਹੋ ਕੇ ਰੈਲੀ ਦੇ ਵਿੱਚ, ਤੇ ਤੁਹਾਨੂੰ ਉਹ ਫਿਰ ਕੂਪਨ ਦੇ ਕੇ ਉਸ ਤੋਂ ਬਾਅਦ ਫਿਰ ਤੁਹਾਡੀ ਨਾ ਲੋਟਰੀ ਰਾਹੀਂ ਕੋਈ ਕੱਢਿਆ ਜਾਊਗਾ, ਡਰਾਅ ਕੱਢਿਆ ਜਾਊਗਾ, ਫਿਰ ਤੁਹਾਨੂੰ ਤੋਹਫੇ ਦਿੱਤੇ ਜਾਣਗੇ। ਇਹ ਇਲਜ਼ਾਮ ਲਾਇਆ ਤ੍ਰਿਣਮੂਲ ਕਾਂਗਰਸ ਨੇ ਬੀਜੇਪੀ ਦੇ ਉੱਪਰ, ਜਦ ਕਿ ਬੀਜੇਪੀ ਨੇ ਸਫਾਈ ਦਿੱਤੀ, ਨਹੀਂ ਤੁਹਾਨੂੰ ਭੁਲੇਖਾ ਪਿਆ ਹੈ, ਉਹ ਤੋਹਫੇ ਥੋੜੀ ਸੀ, ਉਹ ਤੇ ਚੰਦੇ ਦੀਆਂ ਰਸੀਦਾਂ ਸੀ। ਚਲੋ ਖੈਰ, ਇਹ ਰਸੀਦਾਂ ਹੋਣ ਜਾਂ ਕੁਝ ਵੀ ਹੋਵੇ, ਪਰ ਖੈਰ ਇਸ ਮੌਕੇ ਦੇ ਉੱਪਰ ਇਹ ਰਸੀਦਾਂ ਵੀ ਵੰਡਣੀਆਂ, ਜਿਹੜੀਆਂ ਚੰਦੇ ਵੀ ਇਕੱਠੇ ਕਰਨੇ ਜਿਹੜੇ ਆ। ਦੇਖੋ, ਇਹ ਚੋਣ ਕਮਿਸ਼ਨ ਤੇ ਚੋਣ ਜ਼ਾਬਤਾ ਕੀ ਚੀਜ਼ ਹੋਈ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਤੁਹਾਡਾ ਆਪਣਾ ਪੰਜਾਬੀ ਰੇਡੀਓ ਯੂਐਸਏ, ਧੜਕਦੇ ਦਿਲਾਂ ਦੇ ਨਾਲ ਨਾਲ। ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ ਯੂਐਸਏ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਪਰ ਜੋਗੀ ਜੀ, ਇੱਕ ਗੱਲ ਮੇਰੀ ਸਮਝ ਤੋਂ ਬਾਹਰ ਹੈ। ਤੁਸੀਂ ਤੇ ਦੋਗਲੇ ਹੈਗੇ। ਅੱਛਾ, ਪਰ ਇਹ ਸਰਕਾਰ ਦੋਗਲੀ ਕਾਹਤੋਂ ਚੱਲਣ ਡਈ ਹੈ?
ਜਦੋਂ ਹੁੰਦਾ ਨਾ ਕਿਸੇ ਬੰਦੇ ਨੂੰ ਲਾਲਚ ਹਾਂ ਕਿਸੇ ਤੋਂ ਵੀ, ਹਾਂ ਉਹਨਾਂ ਨੂੰ ਹੈਗਾ ਵੋਟਾਂ ਦਾ, ਅੱਛਾ ਸਾਨੂੰ ਹੈਗਾ ਨੋਟਾਂ ਦਾ, ਹਾਂ ਤੇ ਬੰਦੇ ਦੋਨੇ ਦੋਗਲੇ ਹੁੰਦੇ। ਹਾਂ ਬਿਲਕੁਲ ਜੀ। ਵੈਸੇ ਤੁਹਾਨੂੰ ਮੇਰੇ ਤੋਂ ਨੋਟ ਮਿਲਨੇ? ਨਹੀਂ, ਮੈਂ ਤਾਂ ਜਿਹੜੇ ਆਪਣੇ ਹੀ ਲੈਣੇ ਆ ਦਿੱਤੇ ਹੋਏ, ਅੱਛਾ ਉਹੀ ਵਾਪਸ ਮਿਲ ਜਾਣ ਥੋੜੇ। ਹੋਰ ਕਿਤੇ ਤੂੰ ਨੋਟਾਂ ਦੀ ਮਸ਼ੀਨ ਆ? ਨਹੀਂ, ਮੈਂ ਤੇ ਮਸ਼ੀਨ ਨਹੀਂ ਹੈਗੀ, ਪਰ ਸੋਚਣ ਵਾਲੀ ਗੱਲ ਇਹ ਹੈ ਕਿ ਸਰਕਾਰਾਂ ਇਹ ਦੋਗਲਾ ਰਵਈਆ ਅਪਣਾ ਰਹੀਆਂ ਨੇ। ਕਿਆ ਅੰਦਰ ਖਾਤੇ ਸਰਕਾਰਾਂ ਨੂੰ ਵੀ ਪਤਾ ਹੈ ਕਿ ਕਰੋਨਾ ਦੇ ਸਿਰ ਤੇ ਅਸੀਂ ਰਾਜਨੀਤੀ ਕਰ ਰਹੇ। ਜਿਵੇਂ ਤੁਹਾਨੂੰ ਪਤਾ ਇੱਕ ਵੀਡੀਓ ਆਈ ਸੀ, ਬਹੁਤ ਜ਼ਿਆਦਾ ਵਾਇਰਲ ਹੋਈ, ਵੀ ਸਰਕਾਰ ਦੀ ਕਰੋਨਾ ਦੇ ਨਾਲ ਮੀਟਿੰਗ ਹੋਈ, ਕਰੋਨਾ ਕਹਿੰਦਾ ਮੈਂ ਵਾਪਸ ਜਾਣਾ ਚੀਨ, ਉਹ ਕਹਿੰਦਾ ਨਹੀਂ ਹਾਲੇ ਰੁਕ ਜਾ, ਸਾਨੂੰ ਤੇਰੀ ਲੋੜ ਆ ਬਹੁਤ ਜ਼ਿਆਦਾ। ਉਹ ਕਹਿੰਦਾ ਅੱਗੋਂ ਕਰੋਨਾ ਕਹਿੰਦਾ ਕਿ ਨਹੀਂ ਮੇਰੀ ਤਾਂ ਹੁਣ ਇੱਜ਼ਤ ਭਾਈ ਨਹੀਂ ਰਹਿ ਗਈ, ਲੋਕੀ ਹੁਣ ਮੇਰੇ ਤੋਂ ਡਰਦੇ ਹੀ ਨਹੀਂ। ਕਹਿੰਦਾ ਤੂੰ ਰੁਕ ਤੇ ਸਹੀ, ਸਾਨੂੰ ਪਤਾ ਡਰਾਉਣਾ ਸਾਨੂੰ ਆਉਂਦਾ ਆ। ਚਲੋ ਖੈਰ ਛੱਡੋ ਪਰ, ਅੱਗ ਲੱਗੋ ਪਰ, ਕਰੋਨਾ ਕਰੀ ਜਾਂਦੇ ਆਪਾਂ। ਮੈਂ ਜਿਹੜੇ ਕੰਮ ਆਇਆ ਸੀ ਮੇਰੇ ਤੋਂ ਚੇਤੇ ਹੀ ਭੁੱਲ ਗਿਆ। ਕੀ ਭਲਾ? ਓਏ 10 ਦਿਨਾਂ ਪਹਿਲਾਂ ਤੂੰ ਗਾਣੇ ਛਾਣੇ ਲਾ, ਮੈਂ ਆਪਣਾ ਸਮਾਨ ਤਾਂ ਲਿਆਵਾਂ ਚੱਕ ਕੇ। ਜਿਹੜੀਆਂ ਗੱਲਾਂ ਕਰਨੀਆਂ ਸੀ ਉਹਦਾ ਵਿੱਚ ਰਹਿ ਗਈਆਂ, ਤੂੰ ਹੋਰ ਹੀ ਪਾਸੇ ਤੁਰ ਪਈਆਂ। ਹਾਂ ਨਾਲੇ ਕਹਿੰਦੇ ਦੇਸ਼ ਦੁਨੀਆ ਦੀ ਗੱਲਾਂ ਵੀ ਕਰਿਆ ਕਰੋ, ਦੱਸਿਆ ਕਰੋ ਸਾਨੂੰ। ਉਹ ਦੱਸ ਤਾਂ ਦਿੱਤਾ, ਹੁਣ ਕਿੰਨਾ ਕੁ ਦੱਸੀ ਜਾਈਏ? ਹਾਂ ਤੈਨੂੰ ਮੈਂ ਦੱਸਾਂ, ਆ ਫੜ ਤੂੰ ਕਾਰਡ। ਅੱਛਾ ਹਾਂ, ਅਸੀਂ ਇਹ ਭਲਾ ਰੱਖੀ ਹੈ ਕਾਹਦਾ? ਪਾਰਟੀ। ਪਾਰਟੀ? ਹਾਂ, ਬੱਲੇ ਆ ਨਾਲ ਹੈਗਾ ਤੇਰੇ ਖਾਣ ਪੀਣ ਨੂੰ ਸਮਾਨ। ਹਾਏ ਨੀ ਮੈਂ ਮਰ ਜਾਵਾਂ। ਹਾਂ, ਇਹ ਡੇਟ ਪੜ ਲਵਾਂ ਤੇਰਾ ਉਹ ਐਕਸਪਾਇਰ? ਡੇਟ ਐਕਸਪਾਇਰ ਨਹੀਂ ਹੋਣ ਦਿੰਦੇ ਆਪਾਂ। ਤਾਜੀ ਬਿਲਕੁਲ ਸਮਾਨ ਲਿਆ ਕੇ ਤੈਨੂੰ ਖੜਾ, ਅਸੀਂ ਇਨਵੀਟੇਸ਼ਨ ਕਾਰਡਾਂ ਦੇ ਨਾਲ ਕਿਤੇ ਉਦਾਂ ਹੀ ਚੱਕ ਕੇ ਸਮਾਨ ਤੇ ਦੇ ਦਈਏ। ਅੱਛਾ ਹਾਂ, ਨਹੀਂ ਮੈਨੂੰ ਦੱਸੋ ਵੀ ਇਹ ਇਨਵੀਟੇਸ਼ਨ ਪਾਰਟੀ, ਚਲੋ ਮੈਂ ਪਾਰਟੀ ਦੇਖੋ ਇਹ ਹੈਗੀ ਹੈ, ਆਪਾਂ ਰਾਤ ਨੂੰ ਕਰਨੀ ਹੈ। ਅੱਛਾ ਕੋਈ ਲਗਭਗ 6 ਵਜੇ ਸ਼ੁਰੂ ਹੋ ਜਾਊਗੀ, ਅੱਛਾ ਉਹ 8-9 ਵਜੇ ਆਪਾਂ ਕੰਮ ਖਤਮ ਕਰ ਦੇਣਾ ਹੈ। ਅੱਛਾ ਹਾਂ, ਹੋਰ ਤੇ ਆਉਣਾ ਜ਼ਰੂਰ ਹੈ ਸਾਰੇ ਪਰਿਵਾਰ ਸਮੇਤ। ਠੀਕ ਹੈ, ਜ਼ਰੂਰ ਆਵਾਂਗੇ ਜੀ, ਕਿਉਂ ਨਹੀਂ ਆਵਾਂਗੇ, ਜਮ ਆਵਾਂਗੇ। ਪੰਜਾਬੀ ਰੇਡੀਓ ਯੂਐਸ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਦੇ ਚਰਨਜੀਤ ਜੋਗੀ ਤੁਹਾਡੇ ਨਾਲ ਇਹ ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਜੋਗੀ ਜੀ, ਪਾਰਟੀ ਕਿਸ ਖੁਸ਼ੀ 'ਚ ਹੈ? ਵੈਸੇ ਹੀ ਖੁਸ਼ੀ ਨਵੀਂ ਪਾਰਟੀ ਕੀਤੀ ਜਾ ਰਹੀ ਹੈ। ਬਹੁਤ ਸਾਰੇ ਵਧੀਆ ਆਪਾਂ ਬੰਦੇ ਇਕੱਠੇ ਕਰਨੇ। ਮੈਂ ਵੀ ਵਧੀਆ, ਮਤਲਬ ਤੇ ਆਪਾਂ ਤੈਨੂੰ ਮੰਨ ਕੇ ਵਧੀਆ ਆਪਾਂ ਕੀਤਾ ਆ। ਅੱਛਾ ਹਾਂ, ਕਿਆ ਔਰ ਬਾਤ ਇਸ ਹੈ। ਕਰਕੇ ਖਾਣ ਪੀਣ ਦਾ ਪ੍ਰਬੰਧ ਸਾਰਾ, ਅੱਛਾ ਵੈਜ ਨੌਨ ਵੈਜ ਸਾਰਾ ਕੁਝ ਖਾਣ ਨੂੰ ਮਿਲਣਾ ਉੱਥੇ। ਤਰ੍ਹਾਂ ਡੈਜ਼ਰਟ ਹੋਣੀ ਚਾਹੀਦੀ ਜ਼ਰੂਰ। ਤੇ ਸਟਾਰਟਰ ਦੇ ਵਿੱਚ ਆਈ ਫੀਲ ਲਾਈਟ, ਮੈਨੂੰ ਲਾਈਟ ਚੀਜ਼ਾਂ ਚਾਹੀਦੀਆਂ ਨੇ। ਉਸ ਤੋਂ ਬਾਅਦ ਮੇਨ ਕੋਰਸ ਦੇ ਵਿੱਚ ਤੁਸੀਂ ਦੇਖੋ ਦਾਲ ਤਾਂ ਰੱਖ ਹੀ ਲਿਓ, ਕਿਉਂਕਿ ਜਿਹਨੂੰ ਕੁਝ ਨਹੀਂ ਪਸੰਦ ਆਉਂਦਾ ਉਹ ਦਾਲ ਤੇ ਖਾ ਹੀ ਲੈਂਦਾ। ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਕਿ ਆ ਮੂੰਹ ਦੇ ਮਸਰਾਂ ਦੀ ਦਾਲ, ਪਰ ਚੱਲ ਕੋਈ ਗੱਲ ਨੀ, ਰੱਖ ਲਾਂਗੇ। ਪਰ ਗੱਲ ਸੁਣ ਲਾ, ਆਉਣਾ ਜ਼ਰੂਰ ਹੈ। ਸਾਰੇ ਟੱਬਰ ਨੇ ਉੱਥੇ ਨੱਚ ਕੇ ਭੰਗੜੇ ਪਾ ਕੇ ਤੁਸੀਂ ਕਮਲੇ ਹੋ ਜਿਓ। ਹਾਏ ਖੁਸ਼ੀ ਕਿਹੜੀ ਆ? ਓਏ ਹੋਏ ਮੈਂ ਕਹਾਂ ਜੀ ਪੁੱਛੋ ਹੀ ਨਾ, ਖੁਸ਼ੀ ਬਹੁਤ ਜ਼ਿਆਦਾ ਆ। ਹੈ ਹਾਂ, ਕੀ ਭਲਾ? ਦੱਸ ਦਿੰਨੇ ਆ, ਤੂੰ ਕਾਲੀ ਬਹੁਤ ਪੈ ਜਾਨੀ ਹੈ, ਬਸ ਆਉਣ ਦੀ ਹਾਂ ਕਰਦੇ ਮੈਨੂੰ। ਓਕੇ ਹਾਂ ਦੀ ਤਾਂ ਬੰਦਾ ਜ਼ਹਿਰ ਵੀ ਨਹੀਂ ਛੱਡਦਾ। ਕਹਿੰਦੇ ਆਉਣਾ ਆ, ਪਾਰਟੀ ਕਰਨੀ ਆ, ਨੱਚਣਾ ਟੱਪਣਾ, ਖਾਣਾ ਪੀਣਾ, ਇੰਨੀ ਵੈਰਾਈਟੀ। ਮੇਰੇ ਮੂੰਹ 'ਚ ਵੀ ਪਾਣੀ ਲਿਆ ਤਾਂ ਆਉਂਗੀ, ਟੱਬਰ ਸਣੇ ਆਉਂਗੀ। ਹਾਂ, ਟੱਬਰ ਸਣੇ ਆਉਣਾ, ਬੰਦਾ ਹੋ ਜਾਣਾ ਆਪਣਾ ਉੱਥੇ। ਕੋਈ ਲਗਭਗ ਮੇਰੇ ਖਿਆਲ ਮੁਤਾਬਕ 100-150 ਹਾਂ ਨਾ। ਸਰਕਾਰੀ ਗਾਈਡਲਾਈਨ ਨਹੀਂ ਪਤਾ? ਓਏ ਹੋਏ, ਮੈਨੂੰ ਤੇ ਲੱਗਾ 2-4 ਫੈਮਲੀਆਂ ਹੋਣੀਆਂ। ਚਲੋ ਮੇਰਾ ਟੱਬਰ ਵੀ ਆਜੂ, ਕਿਹੜੀ ਗੱਲ ਆ, 2-4 ਰੋਟੀ ਅਸੀਂ ਵੀ ਖਾ ਜਾਾਂਗੇ। ਨਹੀਂ 100-150 ਬੰਦਾ। ਉਹ ਕਿੱਦਾਂ, ਕਿਹੜੇ ਆਊਟ ਆਫ ਦਾ ਵੇ ਜਾ ਕੇ ਕਰਨ ਲੱਗੇ ਹੋ? ਯਾਰ ਸਾਡੀ ਮਰਜ਼ੀ ਆ ਯਾਰ। ਇੱਕ ਬੰਦਾ ਉਹ ਵਿਚਾਰਾ ਕੰਨ ਕਰ, ਇਹਨੂੰ ਨਾ ਕੈਪਟਨ ਸਾਹਿਬ ਦੀ ਪੋਤੀ ਦਾ ਵਿਆਹ ਨਾ ਸਮਝੋ। ਓਏ ਹੋਏ, ਗੱਲ ਤਾਂ ਸੁਣ ਲਾ, ਕੰਨ ਕਰ ਉਰੇ। ਹਾਂਜੀ, ਸਾਡੇ ਨਾ ਇੱਕ ਬੰਦਾ ਆ, ਹਾਂਜੀ, ਉਹ ਹੈਗਾ ਵਿਚਾਰਾ ਕਰੋਨਾ ਪੋਜ਼ਿਟਿਵ। ਅੱਛਾ, ਉਹ ਵਿਚਾਰਾ ਹੁਣ ਅੱਜ ਭਲਕਦਾ ਹੀ ਆ। ਹਾਏ, ਉਹ ਕਹਿੰਦਾ ਕਿ ਮੈਂ ਹੁਣ ਕੀ ਪਤਾ ਸਾਹਾਂ ਦਾ ਵੀ ਅੱਜ ਹੈਗਾ ਕੱਲ ਹੈ ਨਹੀਂ। ਹਾਂ ਸੱਚੀ ਕਹਿੰਦੇ ਹਨਾ। ਤੇ ਉਹ ਕਹਿੰਦਾ ਵੀ ਮੈਂ ਹਨਾ ਆਪਣੇ ਮਰਨ ਤੋਂ ਪਹਿਲਾਂ ਹੀ ਆਪਣਾ ਭੋਗ ਕਰ ਜਾਣਾ ਹੈ। ਅੱਛਾ, ਹਾਂ, ਲੈ ਨਵੀਂ ਗੱਲ ਸੁਣੀ ਮੈਂ। ਨਵੀਂ ਜੀ। ਉਸੇ ਖੁਸ਼ੀ ਦੇ ਵਿੱਚ ਉਹਨੇ ਰਾਤ ਨੂੰ ਪਾਰਟੀ ਰੱਖੀ ਆ। ਉਹਦੇ ਨਾਲ ਤੁਸੀਂ ਭੰਗੜੇ ਪਾਉਣੇ ਆ, ਕਮਲੇ ਹੋ ਜਾਣਾ ਨੱਚਣਾ। ਫੜੋ ਆਪਣਾ ਕਾਰਡ ਤੇ ਆ ਫੜੋ ਆਪਣਾ
ਸਮਾਨ ਮੈਨੂੰ ਨਹੀਂ ਚਾਹੀਦਾ। ਸਤਿ ਸ੍ਰੀ ਅਕਾਲ। ਓਏ ਹੋਏ ਭੰਗੜੇ ਐਸੇ ਪਾਉਣੇ ਨਾ ਤੁਸੀਂ, ਅੱਛਾ ਪਤਾ ਲੱਗ ਜਵੇ ਲੋਕਾਂ ਨੂੰ, ਐਨ ਨੱਚ ਨੱਚ ਕੇ ਕਮਲੇ ਹੋ ਜਾਣਾ। ਸਿੱਧੀ ਤਰ੍ਹਾਂ ਕਹੋ ਕਿ ਆ ਵੀ ਤੈਨੂੰ ਅਸੀਂ ਮਾਰਨਾ ਆ, ਮੌਤ ਦੇ ਮੂੰਹ ਦੇ ਵਿੱਚ ਡਿੱਗ, ਖੂਹ ਦੇ ਵਿੱਚ ਡਿੱਗ, ਉਦੋਂ ਤੇ ਅਸਤੀਫਾ ਤੂੰ ਦੇਣਾ ਨਹੀਂ, ਏਦਾਂ ਹੀ ਮਰ ਜਾ, ਸਣੇ ਟੱਬਰ ਹੀ ਮਰ ਜਾ, ਮੇਰਾ ਤੇ ਪੂਰਾ ਖਾਨਦਾਨ ਹੀ ਖਤਮ ਹੋ ਜਾਵੇ। ਇਹੀ ਇਹ ਬੰਦਾ ਚਾਹੁੰਦਾ ਆ। ਭਾਵਨਾਵਾਂ ਸਮਝਣੀਆਂ ਚਾਹੀਦੀਆਂ। ਕਾਹਦੀਆਂ ਭਾਵਨਾਵਾਂ? ਅਗਲਾ ਕਹਿੰਦਾ ਮੈਂ ਜੀਂਦੇ ਜੀ ਸਾਰਾ ਕੁਝ ਹੀ ਕਰਨਾ, ਤੇ ਤੁਸੀਂ ਉੱਥੇ ਜਾ ਕੇ ਅਗਲੇ ਦੀ ਅੰਤਮ ਇੱਛਾ ਵੀ ਨਹੀਂ ਪੂਰੀ ਕਰ ਸਕਦੇ। ਉਹਨੂੰ ਤੁਸੀਂ ਇੱਕ ਵਾਰੀ ਪਤਾ ਲੱਗ ਜਵੇ ਨੱਚ ਨੱਚ ਕੇ, ਤੂੰ ਨਾ ਉਹ ਜ਼ਰੂਰ ਕਰਨਾ, ਇਦਾਂ ਨਹੀਂ ਕਰਦੇ ਇੱਕ ਹੁੰਦੇ। ਮਿੰਟ ਮੇਰੀ ਗੱਲ ਸੁਣੋ। ਇੱਥੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਅੰਤਮ ਦਰਸ਼ਨਾਂ ਨੂੰ ਨਹੀਂ ਲੋਕੀ ਆਏ ਕਰੋਨਾ ਪੋਜ਼ਿਟਿਵ ਬੰਦੇ ਦੇ, ਉਹਦੀ ਲਾਸ਼ ਨੂੰ ਕਿਸੇ ਨੇ ਹੱਥ ਨਹੀਂ ਪਾਇਆ। ਕਰੋਨਾ ਪੋਜ਼ਿਟਿਵ ਨਾ ਕਹਿੰਦੇ ਆ ਕੇ ਡਾਂਸ ਕਰਵਾ ਤੁਹਾਡੇ। ਓਏ ਹੋਏ ਬੰਦਿਆਂ ਦੇ ਦਿਲ ਰੱਖਣੇ ਚਾਹੀਦੇ ਆ। ਅਗਲਾ ਹੁਣ ਜਾਨੋਂ ਜਾਣ ਵਾਲਾ। ਹਾਂ ਤੇ ਫਿਰ ਠੀਕ ਹੈ ਨਾ, ਤੇ ਤੂੰ ਉਹਨੂੰ ਕਿਹੜਾ ਡਿਜੀਟਲ ਪਾਰਟੀ ਕਰ ਲਾ, ਮੇਰੇ ਘਰੇ ਸਮਾਨ ਪਹੁੰਚਵਾ ਦੀ ਤੇ ਮੈਂ ਆਪੇ ਘਰੇ ਡਾਂਸ ਕਰ ਲੂੰਗੀ, ਤੈਨੂੰ ਕਰਕੇ ਵੀ ਦਿਖਾਉਂਗੀ। ਨਹੀਂ ਨਹੀਂ ਆਨਲਾਈਨ ਏਦਾਂ ਨਹੀਂ, ਉਹ ਕਹਿੰਦਾ ਕੋਲ ਹੋਵੋ, ਅੱਛਾ ਨੇੜੇ ਨੇੜੇ। ਓਏ ਹੋਏ ਹੋਏ, ਤੇ ਸੋਸ਼ਲ ਡਿਸਟੈਂਸਿੰਗ? ਲੈ ਦੱਸ ਬੋਲ, ਅਗਲੇ ਦੀਆਂ ਭਾਵਨਾਵਾਂ ਹੀ ਨਹੀਂ। ਭਾਵਨਾ ਗਈ ਇਕੱਠੇ ਖੂਹ ਚ, ਤੇ ਨਾਲੇ ਤੁਸੀਂ ਵੀ ਜਾਓ। ਨਹੀਂ ਭਾਵਨਾ ਨੂੰ ਨਹੀਂ ਜਾਣਦਾ ਢੱਠੇ ਗੁੱਜ। ਪਤਾ ਕਿੰਨੀ ਸੋਹਣੀ ਹੈ ਭਾਵਨਾ। ਆਹੋ ਹਾਂ ਭਾਵਨਾ ਢੱਠੇ ਗੁੱਜ ਚਲ ਗਈ ਤੇ ਸਾਡਾ ਕੀ ਜੀਣਾ ਹੋਇਆ। ਮੈਂ ਉਸ ਭਾਵਨਾ ਦੀ ਗੱਲ ਨਹੀਂ ਕਰ ਰਹੀ, ਮੈਂ ਤੁਹਾਡੇ ਕਰੋਨਾ ਪੇਸ਼ੈਂਟ ਦੀ ਗੱਲ ਕਰ ਰਹੀ ਹਾਂ। ਤੁਸੀਂ ਜਾਓ, ਉਹਦੇ ਨਾਲ ਭੰਗੜੇ ਪਾਓ, ਨਾਲੇ ਪਤਾ ਲੱਗੇ ਤੁਹਾਨੂੰ ਵੀ ਕਰੋਨਾ ਦੇ ਲੱਛਣ ਕੀ ਨੇ। ਓਏ ਹੋਏ ਯਾਰ, ਮੈਂ ਤਾਂ ਸਵੈਗੀ ਗੱਲ ਕਰ ਬੈਠਾ, ਤੂੰ ਤਾਂ ਸਵੈਕੇ ਦੇ ਲੱਗਦੇ ਹੋ। ਵੈਸੇ ਵੀ ਤੁਹਾਡੀ ਉਮਰ 60 ਤੋਂ ਉੱਪਰ ਹੈ, ਜਾ ਕੇ ਟੀਕਾ ਲਵਾਓ। ਹੈਲੋ ਹਾਂਜੀ ਇਧਰ ਨੂੰ ਕਰੇ ਜਰਾ ਬੂਬੀ। ਹਾਂਜੀ ਆਪਣੀਆਂ ਅੱਖਾਂ ਕਦੋਂ ਤੋਂ ਜਵਾਬ ਦੇ ਗਈਆਂ ਮੇਰੀਆਂ ਜਵਾਬ ਹੈ? ਮੇਰੀਆਂ ਜਵਾਬ ਨਹੀਂ ਦੇ ਗਈਆਂ, ਮੇਰੀਆਂ ਹੋਰ ਖੁੱਲ ਗਈਆਂ ਨੇ। ਹਾਂ ਤੇ ਪਰ ਇਦਾਂ ਹੀ ਜੇਕਰ ਤੇਰੇ ਵਾਂਗੂ ਸਾਰੇ ਸਿਆਣੇ ਹੋ ਜਾਣ, ਜਿਹੜੇ ਜਾ ਕੇ ਪਾਰਟੀਆਂ ਕਰਦੇ ਆ, ਫਿਰ ਪੁਲਿਸ ਵਾਲੇ ਫੜ ਕੇ ਉਹਨਾਂ ਨੂੰ ਟਿਕਟਾਂ ਦਿੰਦੇ ਆ, ਉਹ ਵੀ ਸੋਚ ਲੈਣ ਕਿ ਇਹ ਹਾਲਾਤ ਜਿਹੜੇ ਆ ਹਾਲੇ ਸੁਧਰੇ ਨਹੀਂ ਤੇ ਆਪਾਂ ਹੀ ਸੁਧਰ ਜਾਈਏ। ਬਿਲਕੁਲ ਜੀ, ਸੁਧਰ ਜਾਓ, ਕਿਉਂਕਿ ਕਰੋਨਾ ਹਾਲੇ ਤੁਹਾਡੇ ਨੇੜੇ ਨੇੜੇ ਹੀ ਬੈਠਾ ਹੈ, ਨੱਚਣ ਦੇ ਆਲੇ ਦੁਆਲੇ। ਹਾਂ ਤੇ ਜੇਕਰ ਜ਼ਿੰਦਗੀ ਦੇ ਵਿੱਚ ਨੱਚਣਾ ਚਾਹੁੰਦੇ ਹੋ, ਹੋਰ 5-7 ਵਿਆਹ ਦੇਖਣੇ ਚਾਹੁੰਦੇ ਹੋ, ਤਾਂ ਫਿਰ ਜੋ ਸਰਕਾਰ ਹਦਾਇਤਾਂ ਦਿੰਦੀ ਆ ਉਹਨਾਂ ਦੀ ਇਨ ਬਿਨ ਪਾਲਣਾ ਕਰੋ। ਬਿਲਕੁਲ ਜੀ, ਔਰ ਇਸੇ ਹਿਦਾਇਤ ਤੋਂ ਬਾਅਦ ਮੈਨੂੰ ਰਮਨੀਕ ਨੂੰ ਤੇ ਮੈਨੂੰ ਚਰਨਜੀਤ ਜੋਗੀ ਨੂੰ ਦਿਓ ਇਜਾਜ਼ਤ, ਤੇ ਤੁਸੀਂ ਸੁਣਦੇ ਰਹਿਣਾ ਜੀ ਆਪਣੇ ਦਿਲ ਦੀ ਆਵਾਜ਼, ਪੰਜਾਬੀਆਂ ਦਾ ਮਾਣ ਪੰਜਾਬੀ ਰੇਡੀਓ USA।